ਇਸ ਵੇਲੇ ਦੀ ਇੱਕ ਚਰਚਿਤ ਖਬਰ ਭਾਰਤੀ ਅਫਸਰ ਦੇ ਨਾਲ ਜੁੜੀ ਹੋਈ ਹੈ, ਜਿਹਦੀ ਤੈਨਾਤੀ ਜਨੇਵਾ ਦੇ ਵਿੱਚ ਸੀ। ਜਨੇਵਾ ਦੇ ਵਿੱਚ ਤੈਨਾਤੀ ਦੇ ਦੌਰਾਨ ਇਹਨੂੰ ਸਾਬਕਾ ਅਕਾਊਂਟਸ ਅਫਸਰ ਕਿਹਾ ਗਿਆ ਤੇ ਇਸ ਬੰਦੇ ਦੇ ਕੋਲੇ ਅਕਾਊਂਟਸ ਦੀ ਸਾਰੀ ਜਾਣਕਾਰੀ ਸੀ ਤੇ ਸਾਰਾ ਘਰ ਦਾ ਧਰਤਾ ਇਹੀ ਬਣ ਗਿਆ ਸੀ ਬਾਅਦ ਦੇ ਵਿੱਚ। ਪਰ ਇਸ ਨੇ 2 ਲੱਖ ਸਵਿਸ ਫਰੈਂਕ ਦੀ ਜਾਲਸਾਜ਼ੀ ਕੀਤੀ ਭਾਰਤ ਦੇ ਲੋਕਾਂ ਦੇ ਪੈਸਿਆਂ ਦੇ ਨਾਲ। ਮਸਲਾ ਇਹ ਹੈ ਕਿ ਇਹਦਾ ਨਾਮ ਦੱਸਿਆ ਗਿਆ ਮੋਹਿਤ। 17 ਦਸੰਬਰ 2024 ਨੂੰ ਇਹਨੂੰ ਜਿਹੜਾ ਜਨੇਵਾ ਦੇ ਵਿੱਚ ਕੋਈ ਮਿਸ਼ਨ ਸੀਗਾ ਉਹਦੇ ਵਿੱਚ ਤੈਨਾਤ ਕੀਤਾ ਗਿਆ ਸੀ ਇੱਕ ਸਹਾਇਕ ਸੈਕਸ਼ਨ ਅਫਸਰ ਦੇ ਵਜੋਂ, ਤੇ ਇਹਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਵੀ ਇਹਨੇ ਯੂਨੀਅਨ ਬੈਂਕ ਆਫ ਸਵਿਟਜ਼ਰਲੈਂਡ ਦੇ ਵਿੱਚ ਜਿੰਨੇ ਵੀ ਜਮ੍ਹਾਂ ਰਕਮ ਹੁੰਦੀ ਸੀ ਜਾਂ ਭੁਗਤਾਨ ਕਰਨੇ ਹੁੰਦੇ ਸੀ ਉਹ ਇਹ ਕਰਦਾ ਸੀ। ਹੌਲੀ ਹੌਲੀ ਇਹਨੇ ਜਾਲੀ QR ਕੋਡ ਜਿਹੜੇ ਨੇ ਉਹ ਜਨਰੇਟ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਜਿਹੜੇ ਪੈਸੇ ਸੀ ਸਰਕਾਰੀ ਖਾਤੇ ਦੇ ਵਿੱਚੋਂ ਕਢਵਾ ਕੇ ਤੇ ਆਪਣੇ QR ਕੋਡ ਦੇ ਵਿੱਚ ਪਵਾਉਣ ਕਰਕੇ ਆਪਣੇ ਖਾਤਿਆਂ ਦੇ ਵਿੱਚ ਪਵਾ ਲਏ। ਪਤਾ ਲੱਗਾ ਵੀ ਇਹਨੇ ਕ੍ਰਿਪਟੋ ਕਰੰਸੀ ਦੇ ਵਿੱਚ ਕੋਈ ਜਿਹੜੀਆਂ ਜਾਲਸਾਜ਼ੀਆਂ ਹੋਈਆਂ ਸੀ, ਇਹਦੇ ਨਾਲ ਫਰਾਡ ਹੋਇਆ ਸੀ, ਉਹਨੂੰ ਸੈੱਟ ਕਰਨ ਵਾਸਤੇ ਕੀਤਾ, ਪਰ ਇਹਨੇ ਗਾਂਹ ਭਾਰਤੀ ਲੋਕਾਂ ਦੇ ਪੈਸੇ ਨੂੰ ਚੂਨਾ ਲਾਇਆ। ਹੁਣ CBI ਨੇ ਇਹਦੇ ਵਿਰੁੱਧ ਜਿਹੜਾ ਅਪਰਾਧਿਕ ਵਿਸ਼ਵਾਸਘਾਤ ਤੇ ਜਾਲਸਾਜ਼ੀ, ਖਾਤਿਆਂ ਦੀ ਜਾਲਸਾਜ਼ੀ ਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਉਹਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਤੇ ਇਹਨੂੰ ਜਿਹੜਾ ਭਾਰਤ ਦੇ ਵਿੱਚ ਇਹਦੇ ਪਰਿਵਾਰ ਸਮੇਤ ਵਾਪਸ ਭੇਜ ਦਿੱਤਾ ਗਿਆ। ਕੁਛ ਪੈਸਿਆਂ ਦੇ ਲਾਲਚ ਕਰਕੇ ਕਹਿ ਲਓ, ਕੁਛ ਗਲਤ ਫਰਾਡ ਕਰਨ ਕਰਕੇ ਕਹਿ ਲਓ, ਇਹ ਬੰਦੇ ਨੇ ਜਨੇਵਾ ਦੇ ਵਿੱਚੋਂ ਆਪਣਾ ਜਿਹੜਾ ਸਾਰਾ ਕੰਮਕਾਰ ਸੀ ਉਹ ਸਮੇਟ ਲਿਆ ਤੇ ਇਹਨੂੰ ਹੁਣ CBI ਦੇ ਕੇਸ ਦਾ ਜਿਹੜਾ ਸਾਹਮਣਾ ਕਰਨਾ ਪਊਗਾ। 2 ਕਰੋੜ ਰੁਪਇਆ ਇੰਡੀਆ ਦਾ ਬਣਦਾ ਜਿੰਨੇ ਦੀ ਇਹਨੇ ਪੂਰੀ ਹੇਰਾਫੇਰੀ ਕੀਤੀ ਹੈ।